Mr. Modi said, India is a ray of hope for the world in 21st century. Today, India is the fastest growing large economy in the world. India is number one today in digital transactions, global fintech, IT outsourcing, smartphone data consumption, and vaccine manufacturing. Today, India is going ahead at unprecedented scale and speed. ਇੰਨੀ ਤੇਜ਼ੀ ਨਾਲ ਜਾ ਰਿਹਾ ਹੈ, ਉੱਡ ਰਿਹਾ India. We don't dream small anymore. Since 2014, we have opened more than 320 million bank accounts. India's goods exports shrank 16.65% in October to 29.78 billion. ਜਿਹੜੀ ਉਹਨਾਂ ਦੀਆਂ ਐਕਸਪੋਰਟ ਨੇ ਉਹ 16.65% ਘਟ ਗਈਆਂ ਅਕਤੂਬਰ 'ਚ, ਉਹ ਸਿਰਫ 29.78 ਬਿਲੀਅਨ 'ਤੇ ਆ ਗਈਆਂ। ਪਿਛਲੇ ਸਾਲ ਦੇ ਮੁਕਾਬਲੇ ਜਿਹੜਾ ਇਹਨਾਂ ਦਾ ਟ੍ਰੇਡ ਡੈਫਿਸਿਟ ਹੈ ਉਹ 50% ਜ਼ਿਆਦਾ ਵੱਧ ਗਿਆ ਹੈ। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ G20 ਮੁਲਕਾਂ ਦੀ ਮੀਟਿੰਗ ਅਟੈਂਡ ਕਰਨ ਲਈ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਅੱਜ ਕੱਲ੍ਹ ਇੰਡੋਨੇਸ਼ੀਆ ਆਇਆ ਹੋਇਆ ਹੈ। ਸੋ ਉੱਥੇ ਦੀ ਇੰਡੀਅਨ ਕਮਿਊਨਿਟੀ ਨੂੰ ਸੰਬੋਧਿਤ ਹੁੰਦਿਆਂ ਮੋਦੀ ਨੇ ਭਾਰਤ ਦੀ ਅਖੌਤੀ ਤਰੱਕੀ ਦਾ ਝੂਠਾ ਰਾਗ ਅਲਾਪਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੰਗਰੇਜ਼ੀ 'ਚ ਕੰਜੈਨੀਟਲ ਲਾਇਰ ਕਹਿੰਦੇ ਨੇ, ਜਨਮ ਜਿਹਦੇ ਜੀਨ ਦੇ ਵਿੱਚ ਝੂਠ ਹੋਏ ਜੀ, ਤੇ ਵੈਸੇ ਅਸੀਂ ਬੋਰਨ ਲਾਇਰ ਹੀ ਕਹਿੰਦੇ ਵੀ ਜੰਮਿਆ ਹੀ ਝੂਠਾ ਸੀ। ਔਰ ਝੂਠ ਵੀ ਫਿਰ ਇਸ ਅੰਦਾਜ਼ ਦੇ ਵਿੱਚ ਕਿ ਜਦੋਂ ਝੂਠ ਫੜਿਆ ਜਾਂਦਾ ਹੈ ਤੇ ਉਹਨਾਂ ਦੇ, ਕਿਉਂਕਿ ਝੂਠਿਆਂ ਦੀ ਕੰਪਨੀ 'ਚ ਰਹਿੰਦੇ ਨੇ, ਇਹ ਸਾਰਾ ਇਹਨਾਂ ਦਾ RSS ਦਾ ਨੈਰੇਟਿਵ ਹੀ ਹਿੰਦੂਤਵਾ ਦਾ ਝੂਠ ਦੇ ਉੱਤੇ ਆਧਾਰਿਤ ਹੈ। ਬ੍ਰਾਹਮਣਵਾਦ ਦਾ ਜਿਹੜਾ ਸਭ ਤੋਂ ਪਾਵਰਫੁਲ ਵੈਪਨ ਹੈ, ਉਸ ਨੂੰ ਆਮ ਲੇਮੈਨ ਨੇ ਬੜੀ ਚੰਗੀ ਤਰ੍ਹਾਂ ਫੜਿਆ, ਪਰਖਿਆ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਇਹ ਉਹਨਾਂ ਦਾ ਹਥਿਆਰ ਵੀ ਹੈ ਔਰ ਇਹ ਉਹਨਾਂ ਦਾ ਅਸਲਾ ਵੀ ਹੈ। ਅਸਲਾ ਜਿਹੜਾ ਉਸ ਨੂੰ ਤੁਸੀਂ ਉਹਦਾ ਬੇਸਿਕ ਖਾਸਾ ਜਿਹੜੀ ਉਹਨਾਂ ਦੀ ਔਕਾਤ ਹੈ, ਇਹ ਵੀ ਹੈ। ਔਰ ਸਰਵਾਈਵਰ ਤਾਂ ਹੈ ਨੇ, ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਦੇ ਬਾਵਜੂਦ ਕਿ ਇਹਨਾਂ ਦੀ ਹਕੀਕਤ ਨੂੰ ਸਿਆਣੇ ਬਿਆਨਦੇ ਨੇ, ਹਕੀਕਤ ਨੂੰ ਸਮਝਦੇ ਨੇ। ਪਰ ਇਨਸਾਨੀ ਰੇਸ ਦੇ ਵਿੱਚ ਅਸੀਂ ਜੇ ਬਹੁਤਾ ਵਕਤ ਦੇਖੀਏ, 7-8 ਹਜ਼ਾਰ ਸਾਲ ਦੀ ਜਿਹੜੀ ਸਿਵਲਾਈਜੇਸ਼ਨਲ ਹਿਸਟਰੀ ਵੀ ਕਹਿਣਾ ਹੋਏ, ਤੇ ਬਹੁਤ ਵਾਰ ਝੂਠ ਵਿਕਦਾ ਹੈ, ਝੂਠ ਦਾ ਦੌਰਾ ਵੀ ਰਹਿੰਦਾ ਹੈ। ਤਾਕਤ ਦੇ ਸਾਹਮਣੇ ਲੋਕ ਝੁਕਦੇ ਨੇ, ਜ਼ੋਰਾਵਰਾਂ ਦਾ 70-20-100 ਵੀ ਹੁੰਦਾ ਹੈ। ਔਰ ਮੈਜੋਰਿਟੀ ਲੋਕ ਕਿਸੇ ਵੀ ਗਿਵਨ ਟਾਈਮ 'ਚ ਉਹ ਅੰਧ ਵਿਸ਼ਵਾਸ, ਸੁਪਰਸਟੀਸ਼ਨ ਜਾਂ ਜਿਸ ਕਿਸਮ ਦਾ ਨੈਰੇਟਿਵ ਪਰੋਸਿਆ ਜਾਂਦਾ ਹੈ ਉਸ ਦਾ ਪ੍ਰਭਾਵ ਕਬੂਲਦੇ ਨੇ। ਔਰ ਇਸ ਤੋਂ ਵੱਧ ਕੇ ਹੋਰ ਕੀ ਕੋਈ ਉਦਾਹਰਣ ਦਿੱਤੀ ਜਾ ਸਕਦੀ ਹੈ ਕਿ ਇੱਕ ਉਹ ਮਜ਼ਹਬੀ ਵਿਚਾਰਧਾਰਾ ਨੂੰ ਅੱਜ ਉਹ ਜਸਟੀਫਾਈ ਕਰ ਰਹੇ ਹੋਣ ਜਿਹਦੇ ਜਨਮ ਦੇ ਨਾਲ ਜੁੜੀ ਹੋਈ ਇਨਇਕੁਐਲਿਟੀ ਹੋਏ। ਬਹੁਤ ਵਾਰ ਜਿਹੜੇ ਨਾਈਵ ਅਮਰੀਕਨ ਜਦੋਂ ਇੰਡੀਅਨ ਡੈਮੋਕ੍ਰੇਸੀ ਲਫ਼ਜ਼ ਇਸਤੇਮਾਲ ਕਰਦੇ ਨੇ ਗੱਲਬਾਤ 'ਚ, ਤੇ ਮੇਰਾ ਪਹਿਲਾ ਹੀ ਪਾਰਟ ਹੁੰਦਾ, ਮੈਂ ਕਿਹਾ ਜੀ ਇੱਕ ਬੇਸਿਕ ਡਿਫਰੈਂਸ ਹੈ ਦੋਨਾਂ ਦੇ ਵਿੱਚ, ਬਾਕੀ ਤਾਂ ਚਲੋ ਬਾਅਦ 'ਚ ਤੁਸੀਂ ਸਰਚ ਕਰਦੇ ਰਹਿਣਾ ਕੀ ਹੈ, ਕਿ ਅਮਰੀਕਨ ਡੈਮੋਕ੍ਰੇਸੀ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਔਰ ਕਨਸਟੀਟਿਊਸ਼ਨ, ਇਸ ਦਾ ਬੇਸ ਹੈ ਕਿ ਵੀ ਆਲ ਮੈਨ ਆਰ ਇਕੁਅਲ ਔਰ ਵੀ ਆਲ ਆਰ ਬੋਰਨ ਇਕੁਅਲ। ਰੱਬ ਨੇ ਸਭ ਨੂੰ ਬਣਾਇਆ। ਔਰ ਮੈਂ ਕਿਹਾ ਵੀ ਜਿਸ ਨੂੰ ਤੁਸੀਂ ਲਾਰਜੈਸਟ ਡੈਮੋਕ੍ਰੇਸੀ ਸਮਝਦੇ ਹੋ, ਉਹਨਾਂ ਦੀ ਜਿਹੜੀ ਵਿਚਾਰਧਾਰਾ ਉਹ ਇਹ ਹੈ ਕਿ ਆਲ ਮੈਨ ਆਰ ਬੋਰਨ ਅਨਇਕੁਅਲ। ਕਾਸਟ ਸਿਸਟਮ ਇਹੀ ਹੈ ਕਿ ਤੁਸੀਂ ਜਨਮ ਦੇ ਨਾਲ ਹੀ ਜਿਹੜਾ ਉਹ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ਹੋ, ਤੁਹਾਡੇ ਹੱਕ ਤੁਹਾਡੀ ਜਨਮ ਦੇ ਨਾਲ ਹੀ ਡਿਸਾਈਡ ਹੋ ਜਾਂਦੇ ਨੇ ਕਿ ਤੁਹਾਨੂੰ ਸ਼ੂਦਰ ਅਨਟਚੇਬਲ ਰੱਖਣਾ। ਜੇ ਤੁਸੀਂ ਬ੍ਰਾਹਮਣ ਦੇ ਘਰ ਜੰਮਦੇ ਹੋ ਤਾਂ ਤੁਸੀਂ ਬ੍ਰਾਹਮਣ ਹੋ। ਔਰ ਇਹ ਪ੍ਰੈਕਟਿਸ ਕੋਈ ਅੱਜ ਦੀ ਨਹੀਂ ਹੈ। ਸਭ ਤੋਂ ਜੇ ਇਨਸਾਨੀ ਤਾਰੀਖ ਦੇ ਵਿੱਚ ਸਭ ਤੋਂ ਪੁਰਾਣਾ ਅਪਾਰਥਾਈਡ, ਸਭ ਤੋਂ ਪੁਰਾਣਾ ਰੇਸਿਜ਼ਮ, ਸਭ ਤੋਂ ਪੁਰਾਣੀ ਸੈਗਰੀਗੇਸ਼ਨ ਦੀ ਗੱਲ ਦੇਖਣੀ ਹੋਏ ਤੇ ਉਹ ਹਿੰਦੂ ਥਾਟ ਦੇ ਵਿੱਚ ਬਿਲਟ ਇਨ ਨੇ। ਉਸ ਤੋਂ ਜਿਹੜਾ ਇਹਨੂੰ ਡਿਨਾਈ ਕਰੇ ਜ਼ਾਤ ਪਾਤ ਤਾਂ ਹਿੰਦੂ ਹੀ ਨਹੀਂ ਹੈ। ਈਵਨ ਗਾਂਧੀ ਵਰਗਾ ਬੰਦਾ ਜਿਹਨੂੰ
ਬੜਾ ਉਹਨਾਂ ਨੇ ਪੈਸਾ ਖਰਚ ਕੇ ਗਾਂਧੀ ਫਿਲਮ ਬਣਾਈ, ਅੰਗਰੇਜ਼ਾਂ ਨੂੰ ਵੀ ਸੂਟ ਕਰਦਾ ਸੀ। ਗਾਂਧੀ ਨੂੰ ਪ੍ਰਮੋਟ ਕਰਨਾ ਉਹਨਾਂ ਦੇ ਲਾਈਫ ਕਾਲ 'ਚ 47 ਤੋਂ ਬਾਅਦ ਇਹਨਾਂ ਨੇ ਕਰਕੇ ਸੌਦਾ ਵੇਚਿਆ। ਉਹ ਵੀ ਇਸ ਦਾ ਧਾਰਨੀ ਸੀ ਕਿ ਭਾਈ ਇਹ ਜਿਹੜਾ ਉਹ ਤਾਂ ਕਹਿੰਦਾ ਸੀ ਭਾਰਤੀ ਸਮਾਜ ਹੀ ਇਹ ਸਾਡਾ ਅੰਦਰੂਨੀ ਜਿਹੜਾ ਹੈ ਉਹ ਇੱਕ ਉਹਦੇ ਲਈ ਲਫ਼ਜ਼ ਇਸਤੇਮਾਲ ਕੀਤਾ, ਇੱਕ ਉਹ ਢਾਂਚਾ ਹੈ ਜਿਹਨੇ ਸਮਾਜ ਨੂੰ ਇਕੱਠੇ ਰੱਖਿਆ ਕਿ ਬਈ ਜੇ ਬਾਹਰਲੇ ਹਮਲਾਵਰਾਂ ਦੇ ਆਉਂਦੇ ਆ ਔਰ ਦੂਜਿਆਂ ਜਿਹੜਾ ਸਾਡਾ ਇਹ ਮੈਟਲ ਸਟਰਕਚਰ ਸੀ ਕਾਸਟ ਸਿਸਟਮ, ਜੇ ਇਹ ਨਾ ਹੁੰਦਾ ਤਾਂ ਅਸੀਂ ਕਲੈਪਸ ਹੋ ਜਾਣਾ ਸੀ, ਅਸੀਂ ਤਾਂ ਦੂਜਿਆਂ ਚਲੇ ਜਾਣਾ ਸੀ। ਸੋ ਜਿੱਥੇ ਅੱਜ ਵੀ ਇਹਦੇ ਬਾਵਜੂਦ ਕਿ ਕਨਸਟੀਟਿਊਸ਼ਨ ਜਿਹੜਾ ਇੱਧਰਲੇ ਉੱਧਰਲੇ ਜੋੜ ਕੇ ਸੰਵਿਧਾਨ ਬਣਾਇਆ ਹੋਇਆ ਉਹਦੇ 'ਚ ਇਕੁਆਲਿਟੀ ਦੀ ਗੱਲ ਹੋ ਰਹੀ ਹੋਏ, ਤੇ ਉੱਥੇ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਕਿਵੇਂ ਸੁਪਰੀਮ ਕੋਰਟ ਇਸ ਵੇਲੇ ਇੱਕ ਸੰਦ ਬਣ ਗਿਆ, ਇੱਕ ਡਾਇਰੈਕਟ ਟੂਲ ਬਣ ਗਿਆ ਹਿੰਦੂਤਵਾਦੀ ਵਿਚਾਰਧਾਰਾ ਨੂੰ ਲਾਗੂ ਕਰਨ ਵਾਲਿਆਂ 'ਚ। ਔਰ ਇਹਨਾਂ ਦੇ ਜੇ ਤੁਸੀਂ ਰੰਗ ਦੇਖੋਗੇ ਕਿ ਇੰਨੇ ਕੁ ਤੁਸੀਂ ਮਲਟੀਪਲ ਲੈਵਲ ਦੇ ਉੱਤੇ ਜਿਹੜੀ ਹੈ ਕਾਮੈਂਟਰੀ ਕਰੋ, ਬਿਆਨਬਾਜ਼ੀ ਕਰੋ, ਦੂਜਾ ਕਰੋ ਕਿ ਜਿਹੜਾ ਇੱਕ ਜਿਹੜਾ ਬਿਲਕੁਲ ਸੈਂਸਿਟਿਵ ਬੰਦਾ ਹੈ ਜਾਂ ਜਿਹੜਾ ਸੰਜੀਦਾ ਤਰੀਕੇ ਨਾਲ ਗੱਲ ਤੱਕ ਪਹੁੰਚਣਾ ਚਾਹੁੰਦਾ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਤੁਸੀਂ ਕਹਿ ਰਹੇ ਹੋ। ਇੱਕ ਕਹਿ ਰਿਹਾ ਕਿ ਕਹਿ ਰਿਹਾ ਕਿ ਕਹਿ ਰਿਹਾ, ਔਰ ਤੁਸੀਂ ਉਸ 'ਚ ਭੁੱਲ ਜਾਓ ਤੇ ਇਹ ਤੁਹਾਨੂੰ ਫਿਰ ਦਬਾ ਲੈਂਦੇ ਨੇ ਕਿਉਂਕਿ ਕਨਫਿਊਜ਼ਨ। ਔਰ ਅਸੀਂ ਇੱਕ ਵਾਰੀ ਜ਼ਿਕਰ ਕੀਤਾ ਸੀ ਕਿ ਬ੍ਰਾਹਮਣ ਦਾ ਵੈਪਨ ਜਿਹਦੇ ਨਾਲ ਉਸਨੇ ਇੰਨੇ ਹਜ਼ਾਰ ਸਾਲ 3500 ਸਾਲ ਆਪਣੇ ਆਪ ਨੂੰ ਡੋਮੀਨੈਂਟ ਰੋਲ ਦੇ ਵਿੱਚ ਰੱਖਿਆ ਉਹ ਹੈ ਭੰਬਲ ਭੂਸਾ। ਲੇਕਿਨ ਝੂਠ ਵੀ ਜੇ ਬੋਲਣਾ ਤੇ ਇੰਨਾ ਵੱਡਾ ਝੂਠ ਬੋਲੋ ਕਿ ਕੋਈ ਇਹ ਕਹੇ ਵੀ ਇਹ ਝੂਠ ਹੋ ਨਹੀਂ ਸਕਦਾ। ਹੁਣ ਕਿਉਂਕਿ ਇਸ ਵੇਲੇ ਸੱਤਾ RSS ਦੇ ਕੋਲ ਹੈ 2014 ਤੋਂ, ਉਹਨਾਂ ਦਾ ਸਭ ਤੋਂ ਵੱਡਾ ਝੂਠਿਆਂ ਦਾ ਸਪੋਕਸਮੈਨ ਬੋਰਨ ਲਾਇਰ ਮਰਡਰਰ ਨਰਿੰਦਰ ਮੋਦੀ ਹੈ, ਜਿਹੜਾ 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦੇ ਬੇਗੁਨਾਹ ਮੁਸਲਮਾਨਾਂ ਦੇ ਖੂਨ 'ਚ ਹੱਥ ਰੰਗਣ ਵਾਲਾ ਹੈ। ਉਹ ਮੋਦੀ ਜਿਹਨੇ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਆਪਣੇ ਚੀਫ ਮਿਨਿਸਟਰੀ ਦੌਰ ਦੇ ਵਿੱਚ ਕੱਛ ਰੀਜਨ 'ਚ ਜਿੱਥੇ ਉਹ 1965 ਤੋਂ ਬਾਅਦ ਆਬਾਦ ਸੀ ਉੱਥੋਂ ਬੇਆਬਾਦ ਕੀਤਾ। ਉਹਨਾਂ ਦੇ ਕੇਸ ਨੂੰ ਜਿਹੜਾ ਉਹਨਾਂ ਨੇ ਗੁਜਰਾਤ ਹਾਈ ਕੋਰਟ 'ਚ ਜਿੱਤਿਆ, ਸੁਪਰੀਮ ਕੋਰਟ 'ਚ ਲੈ ਕੇ ਗਿਆ। ਕਿਵੇਂ ਅੱਜ RSS ਔਰ ਇਹਨਾਂ ਸਾਰਿਆਂ ਦਾ ਵਰਤਾਰਾ ਘੱਟ ਗਿਣਤੀਆਂ ਪ੍ਰਤੀ, ਮੁਸਲਮਾਨਾਂ ਪ੍ਰਤੀ, ਈਸਾਈਆਂ ਪ੍ਰਤੀ, ਸਿੱਖਾਂ ਪ੍ਰਤੀ ਹੈ। ਔਰ ਕੋਈ ਵੀ ਇੱਕ ਅੱਧਾ ਕੇਸ ਕਿਤੇ ਹੁੰਦਾ ਹੈ ਉਹਨੂੰ ਕਿਵੇਂ ਇੱਕਦਮ ਇਹ ਹਿੰਦੂਤਵੀ ਐਂਗਲ ਦੇ ਕੇ ਨਫ਼ਰਤ 'ਚ ਬਦਲਦੇ ਨੇ। ਇੱਕ ਬੜਾ ਘਿਨਾਉਣਾ ਕਾਂਡ ਦਿੱਲੀ ਦੇ ਵਿੱਚ ਸਾਹਮਣੇ ਆਇਆ ਕਿ ਕਿਵੇਂ ਇੱਕ ਕੋਈ ਆਫਤਾਬ ਨਾਂ ਦਾ ਮਹਾਰਾਸ਼ਟਰ ਦਾ ਰਹਿਣ ਵਾਲਾ ਮੁਸਲਮਾਨ ਨੌਜਵਾਨ ਜਿਹੜਾ ਉੱਥੋਂ ਇੱਕ ਸ਼ਰਧਾ ਨਾਂ ਦੀ ਹਿੰਦੂ ਕੁੜੀ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਸੀ, ਜਿਹੜਾ ਅੱਜ ਉਹਨਾਂ ਦੇ ਸੁਪਰੀਮ ਕੋਰਟ ਨੇ ਵੀ ਅਲਾਉ ਕੀਤਾ ਐਂਡ ਇਵੈਂਚੁਅਲੀ ਉਹਨੂੰ ਮਾਰ ਦਿੱਤਾ। ਉਹਦੇ 35 ਟੁਕੜੇ ਕਰਕੇ ਉਸ ਦੀ ਬਾਡੀ ਦੇ ਰੈਫਰੀਜਰੇਟਰ 'ਚ ਰੱਖੇ, ਫਿਰ ਇੱਕ ਇੱਕ ਕਰਕੇ ਜੰਗਲ 'ਚ ਸੁੱਟੇ 6 ਮਹੀਨੇ ਪਹਿਲਾਂ। ਤਾਂ ਇਸ ਵੇਲੇ ਉੱਥੇ ਸਾਰੇ ਮੀਡੀਆ 'ਚ ਇਹ ਡਿਸਕਸ ਹੋ ਰਿਹਾ ਇਹ ਇੱਕ ਜਿਹੜਾ ਹੀਨਸ ਕ੍ਰਾਈਮ ਹੈ ਔਰ ਨੋ ਡਾਊਟ ਜਿਹੜਾ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਪਰ ਈਵਨ ਇਹੀ ਕੋਈ ਕੁਮਾਰ ਔਰ ਬੇਗਮ ਵਾਲੇ ਰਿਲੇਸ਼ਨਸ਼ਿਪ ਵੀ ਹੋ ਸਕਦੀ ਸੀ, ਪਰ ਜਿਵੇਂ ਇਸ ਕੇਸ ਨੂੰ ਲਵ ਜਿਹਾਦ ਦੇ ਨਾਲ ਜੋੜ ਕੇ ਹਿੰਦੂ ਤਵੀਆਂ ਵੱਲੋਂ ਪੁਤਲੇ ਫੂਕੇ ਜਾ ਰਹੇ, ਆਉਣ ਵਾਲੇ ਦਿਨਾਂ 'ਚ ਇਹ ਹੋਰ ਵੀ ਘਿਨਾਉਣਾ ਫਿਰਕੂ ਰੰਗ ਲੈ ਸਕਦਾ ਕਿਉਂਕਿ ਉਹ ਤਾਂ ਇਸ ਕਿਸਮ ਦੇ ਮੌਕੇ ਦੀ ਤਲਾਸ਼ ਨੇ ਔਰ ਮੌਕੇ ਖੁਦ ਕ੍ਰੀਏਟ ਕਰ ਦਿੰਦੇ ਨੇ। ਇਹ ਤਾਂ ਚਲੋ ਕ੍ਰਾਈਮ ਹੋਇਆ ਹੀ ਹੋਇਆ ਜਿਹਦੇ ਲਈ ਕੋਈ ਵੀ ਹੁੰਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਔਰ ਜਿੱਥੇ ਸੁਸਾਇਟੀ ਜਦੋਂ ਡੀਜਨਰੇਸ਼ਨ ਸ਼ੁਰੂ ਹੁੰਦੀ ਹੈ ਇਸ ਕਿਸਮ ਦੇ ਵਾਕਿਆਤ ਜਿਹੜੇ ਨੇ ਹੁੰਦੇ ਨੇ, ਲੇਕਿਨ ਇੱਕ ਪਾਸੇ ਉਹ ਨਫ਼ਰਤ, ਲੇਕਿਨ ਹੁਣ ਇਹਨਾਂ ਦਾ ਝੂਠਿਆਂ ਦਾ ਬਾਦਸ਼ਾਹ ਮੋਦੀ ਅੱਜ ਕੱਲ੍ਹ ਬਾਲੀ ਆਇਆ ਹੋਇਆ ਇੰਡੋਨੇਸ਼ੀਆ, G20 ਮੁਲਕਾਂ ਦੀ ਸਮਿਟ ਹੈ ਇਸ ਵਾਰ। ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਤਾਂ ਨਹੀਂ ਆਇਆ, ਯੂਕਰੇਨ ਦਾ ਮੁੱਦਾ ਹਾਵੀ ਰਿਹਾ ਔਰ ਇਸ ਐਨ G20 ਤੋਂ ਪਹਿਲਾਂ ਸ਼ੀ ਜਿਨਪਿੰਗ ਔਰ ਪੁਤਿਨ ਦੀ ਸ਼ੀ ਜਿਨਪਿੰਗ ਔਰ ਬਾਈਡਨ US ਪ੍ਰੈਜ਼ੀਡੈਂਟ ਦੀ ਮੁਲਾਕਾਤ ਵੀ ਹੋਈ, ਚੰਗੀ ਗੱਲ ਹੈ। ਇਹ ਵੀ ਕਿਹਾ ਗਿਆ ਬਾਈਡਨ ਵੱਲੋਂ ਕਿ ਕੋਈ ਅਸੀਂ ਨਵੀਂ ਕੋਲਡ ਵਾਰ ਨਹੀਂ ਸ਼ੁਰੂ ਕਰ ਰਹੇ ਚਾਈਨਾ ਦੇ ਨਾਲ। ਤਾਈਵਾਨ ਦੇ ਮੁੱਦੇ ਦੇ ਉੱਤੇ ਵੀ ਗੱਲਬਾਤ ਹੋਈ ਜਿਹੜੀ ਇੱਕ ਪੋਜ਼ਿਟਿਵ ਪਾਰਟ ਹੈ। ਰਸ਼ੀਆ ਕੱਲ੍ਹ ਨੂੰ ਕੀ ਕਰੇਗਾ ਪਤਾ ਨਹੀਂ, ਪਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 2 ਦਿਨ ਪਹਿਲਾਂ ਤੱਕ ਤਾਂ ਇੱਕ ਵਿਕਟੋਰੀਅਸ ਫੀਲ ਸੀ ਯੂਕਰੇਨ 'ਚ ਕਿ ਖਰਾਸਨ ਸ਼ਹਿਰ 'ਚੋਂ ਰਸ਼ੀਅਨ ਫੌਜ ਨਿਕਲੀ। ਅੱਜ ਉਹਨਾਂ ਨੇ
4 ਚਫੇਰੇ ਮਿਸਾਈਲਾਂ ਦਾਗੀਆਂ ਨੇ ਸਾਰੇ ਯੂਕਰੇਨ 'ਚ, ਔਰ ਇੱਕ ਮਿਸਾਈਲ ਪੋਲੈਂਡ ਬਾਰਡਰ ਤੇ ਆ ਕੇ ਡਿੱਗੀ ਜਿਹਦੇ 'ਚ 2 ਬੰਦੇ ਮਰੇ ਨੇ। ਕੁਛ ਕਹਿੰਦੇ ਨੇ ਅਮਰੀਕਨ ਪੈਂਟਾਗਨ ਨੇ ਤੇ ਅਜੇ ਕਨਫਰਮ ਨਹੀਂ ਕੀਤਾ ਕਿ ਉਹ ਪੋਲੈਂਡ ਦੀ ਹੱਦ 'ਚ ਹੈ, ਲੇਕਿਨ ਪੋਲੈਂਡ ਨਾਲ ਲੱਗਦੀ ਹੱਦ ਜ਼ਰੂਰ ਹੈ। ਸੋ ਇਸ ਸਾਰੇ ਦੇ ਚੱਲਦੇ ਆ ਮੋਦੀ ਅਦਰਵਾਈਜ਼ ਤਾਂ ਇਰਰੈਲੇਵੈਂਟ ਉੱਥੇ ਵੀ ਕਹਿ ਰਿਹਾ ਕਿ ਜੀ ਇਹ ਨੈਗੋਸ਼ੀਏਸ਼ਨ ਨਾਲ ਹੱਲ ਹੋਣਾ ਚਾਹੀਦਾ ਇਹ ਉਹ, ਪਰ ਮੇਰੀ ਨਜ਼ਰ ਜਿਸ ਖਬਰ ਕਰਕੇ ਪਈ ਔਰ ਮੈਂ ਜਿਹਨੂੰ ਖਬਰ ਦੇ ਤੌਰ ਤੇ ਚੁਣਿਆ ਕਿ ਵੀ ਉਹ ਕਿਉਂਕਿ ਇੰਡੋਨੇਸ਼ੀਆ ਦੇ ਵਿੱਚ ਕਾਫੀ ਵੱਡੀ ਇੰਡੀਅਨ ਕਮਿਊਨਿਟੀ ਤਮਿਲ ਸਮੁੰਦਰੀ ਰਸਤਿਆਂ ਰਾਹੀਂ ਆਏ, ਉੱਥੇ ਵੀ ਆਏ ਔਰ ਉੱਥੇ ਇਹ ਭਾਰਤ ਮਾਤਾ ਕੀ ਜੈ ਵਾਲਿਆਂ ਦੇ ਇੱਕ ਇਕੱਠ ਦੇ ਵਿੱਚ ਪਹੁੰਚ ਜਾਂਦਾ। ਉੱਥੇ ਖੁਦ ਵੀ ਉਹ ਡਰਾਮਾ ਕਰ ਰਿਹਾ ਔਰ ਉਹਨੂੰ ਜਿਹੜੀਆਂ ਉਹੀ ਹਿੰਦੂ ਮਾਈਆਂ ਆਰਤੀ ਉਤਾਰਦੀਆਂ ਨੇ ਉਵੇਂ ਉਹਦੀ ਆਰਤੀ ਉਤਾਰੀ ਜਾਂਦੀ ਹੈ। ਔਰ ਉਹਦੇ 'ਚ ਜਿਹੜਾ ਹੁਣ ਝੂਠਿਆਂ ਦਾ ਬਾਦਸ਼ਾਹ ਕਹਿੰਦਾ, ਮਿਸਟਰ ਮੋਦੀ ਸੈਡ ਇੰਡੀਆ ਇਜ਼ ਏ ਰੇ ਆਫ ਹੋਪ ਫॉर द वर्ल्ड इन 21st ਸੈਂਚੁਰੀ ਕਿ ਜੇ ਦੁਨੀਆ ਦੇ ਮੁਲਕਾਂ ਦੇ ਲਈ ਕੋਈ ਆਸ ਦੀ ਕਿਰਨ ਹੈ ਤੇ ਉਹ 2021 ਜਿਹੜਾ ਇਸ ਸੈਂਚੁਰੀ ਦੇ ਵਿੱਚ ਜਿਹੜਾ ਉਹ ਕਹਿ ਰਿਹਾ ਉਹ ਇੰਡੀਆ ਹੈ। Today, India is the fastest growing large economy in the world. बहुत साड़ी ग्रो हो रही। हुण मैं इत्थे रुक जाना लार्जेस्ट ग्रोइंग इकोनॉमी क्योंकि नाल दी नाल इन्हां दे हिंदू अखबार दी खबर है India's trade deficit increases to $26.91 billion in October. अक्तूबर दे महीने 26.91 बिलियन डॉलर ਵਪਾਰਕ ਡੈਫਿਸਿਟ ਹੋਇਆ। India's goods exports shrank 16.65% in October to 29.78 billion। ਜਿਹੜੀ ਉਹਨਾਂ ਦੀਆਂ ਐਕਸਪੋਰਟ ਨੇ ਉਹ 16.65% ਘਟ ਗਈਆਂ ਅਕਤੂਬਰ 'ਚ, ਉਹ ਸਿਰਫ 29.78 ਬਿਲੀਅਨ ਤੇ ਆ ਗਈਆਂ। which while imports grew 5.7% to 56.7 billion as per data from the commerce ministry। Indian commerce ministry ਦਾ ਡੇਟਾ ਹੈ ਕਿ ਇੰਪੋਰਟ ਜਿਹੜੀ ਆ ਉਹ 56.7 ਇਹਦਾ ਜਦੋਂ ਇੰਪੋਰਟ ਲੱਗ ਰਹੀ ਹੈ ਫਿਰ ਤਾਂ ਤੁਸੀਂ ਆਪਣਾ ਫੋਰਨ ਐਕਸਚੇਂਜ ਰਿਜ਼ਰਵ ਖਾਲੀ ਕਰ ਰਹੇ ਹੋ। ਨਾਲ ਦੀ ਨਾਲ ਇੰਡੀਆਜ਼ ਟ੍ਰੇਡ ਡੈਫਿਸਿਟ widened 50.25% to $26.91 billion in October 22 compared to a year ago। ਕਿ ਵੀ ਇੱਕ ਸਾਲ ਪਿਛਲੇ ਸਾਲ ਦੇ ਮੁਕਾਬਲੇ ਜਿਹੜਾ ਇਹਨਾਂ ਦਾ ਟ੍ਰੇਡ ਡੈਫਿਸਿਟ ਹੈ ਉਹ 50% ਜ਼ਿਆਦਾ ਵੱਧ ਗਿਆ। ਹੁਣ ਇਧਰ ਜਿਹੜਾ ਮੋਦੀ ਐਨ ਇਹ ਉਹਨਾਂ ਦੀ ਕਮਰਸ ਮਿਨਿਸਟਰੀ ਦੀਆਂ ਫਿਗਰਸ ਨੇ ਤੇ ਮੋਦੀ ਖਲੋ ਕੇ ਕਹਿ ਰਿਹਾ ਕਿ ਇੰਡੀਆ ਇਜ਼ ਦਾ ਫਾਸਟੈਸਟ ਗਰੋਇੰਗ ਫਾਸਟੈਸਟ ਲਾਰਜ ਇਕੋਨਮੀ ਇਨ ਦਾ ਵਰਲਡ। ਫਿਰ ਉਹ ਕਹਿੰਦਾ ਜੀ ਦੇਖੋ ਇੰਡੀਆ ਇਜ਼ ਨੰਬਰ 1 ਟੁਡੇ ਇਨ ਡਿਜੀਟਲ ਟ੍ਰਾਂਜੈਕਸ਼ਨਸ, ਗਲੋਬਲ ਫਿਨਟੈਕ, IT outsourcing, smartphone data consumption and vaccine manufacturing। ਵੈਕਸੀਨ ਦਾ ਤਾਂ ਤੁਹਾਡਾ ਹਾਲ ਕਿੰਨੇ ਮਿਲੀਅਨ ਤੁਹਾਨੂੰ ਡਿਸਟਰੋਏ ਕਰਨੇ ਪਏ। ਕਿਵੇਂ ਉਹ ਛੋਟੇ ਜਿਹੇ ਗਾਂਬੀਆ ਮੁਲਕ ਦੇ ਵਿੱਚ ਤੁਸੀਂ ਕਫ ਸਿਰਪ ਭੇਜੇ ਤੇ ਕਿੰਨੇ ਸੌ ਬੱਚੇ ਮਾਰ ਦਿੱਤੇ ਉਹਨਾਂ ਨੇ, ਸਭ ਨੇ ਤੁਹਾਡੀਆਂ ਦਵਾਈਆਂ ਲਾ ਕੇ ਥੱਲੇ ਮਾਰੀਆਂ ਨੇ। ਔਰ ਇਸ ਸਭ ਦੇ ਚਲਦੇ ਆ ਜਿਹੜੇ ਹੈ ਵੱਡੇ ਵੱਡੇ ਜਿਹੜੇ ਜਿਨ੍ਹਾਂ ਨੇ ਜਾ ਕੇ ਉੱਥੇ ਇਨਵੈਸਟ ਵੀ ਕੀਤਾ ਸੀ ਮਲਟੀਨੈਸ਼ਨਲਸ, ਉਹਨਾਂ ਨੇ ਉੱਥੋਂ ਵਿਦਡਰਾ ਕਰਨਾ ਸ਼ੁਰੂ ਕੀਤਾ ਹੋਇਆ। ਫਿਰ ਉਹ ਇੱਥੇ ਨਹੀਂ ਰੁਕਦਾ। ਟੁਡੇ ਇੰਡੀਆ ਡਜ਼ਨਟ ਥਿੰਕ ਸਮਾਲ। ਟੁਡੇ ਇੰਡੀਆ ਇਜ਼ ਗੋਇੰਗ ਅਹੈਡ ਐਟ ਅਨਪ੍ਰੈਸੀਡੈਂਟਡ ਸਕੇਲ ਐਂਡ ਸਪੀਡ। ਇੰਨੀ ਤੇਜ਼ੀ ਨਾਲ ਜਾ ਰਿਹਾ, ਉੱਡ ਰਿਹਾ ਇੰਡੀਆ, ਉੱਡੀ ਜਾਣਾ, ਆਵਾਜ਼ ਹੀ ਉੱਡ ਜਾਣਾ, ਥੱਲੇ ਰਹਿਣਾ ਹੀ ਕੱਖ ਨਹੀਂ, ਉਹਦੇ 20 ਟੁਕੜੇ ਹੀ ਨਜ਼ਰ ਆਣੇ ਨੇ। ਕੀ ਹੋਇਆ ਇੰਡੀਆ? ਕਹਿੰਦੇ ਸਪੀਡ ਸੀ ਨਾ ਬਹੁਤ ਅਨਪ੍ਰੈਸੀਡੈਂਟਡ, ਉੱਡ ਗਈ ਸਪੀਡ ਨਹੀਂ, ਤੂਫਾਨ ਦੀ ਸਪੀਡ ਲੈ ਕੇ ਹੋ ਗਈ। ਫਿਰ ਉਹ ਕਹਿੰਦਾ ਵੀ ਡੋਂਟ ਡਰੀਮ ਸਮਾਲ ਐਨੀ ਮੋਰ। Since 2014, we have opened more than 320 million bank account। 320 ਮਿਲੀਅਨ ਬੈਂਕ ਅਕਾਊਂਟ। ਇਹ ਵੀ ਦੱਸ ਦਿਓ ਉਹਦੇ 'ਚ ਰੱਖਿਆ ਕੀ ਹੈ ਬੈਂਕ ਅਕਾਊਂਟਾਂ 'ਚ? ਤੁਹਾਡੇ ਤਾਂ ਸਾਰਾ ਪੈਸਾ ਲੈ ਕੇ ਕੋਈ ਲਲਤ ਗਾਹ ਦਿਆ, ਕੋਈ ਵਿਜੇ ਮਲਾਇਆ, ਕੋਈ ਸਾਰੇ ਤੁਸੀਂ ਉੱਥੋਂ ਦੌੜਾ ਦਿੱਤੇ। ਔਰ ਉਹਦੇ 'ਚੋਂ ਕਹਿ ਰਹੇ ਜੀ ਅਸੀਂ ਜਿਹੜਾ ਬਹੁਤ ਮਦਦ ਕੀਤੀ। ਇੰਡੋਨੇਸ਼ੀਆ ਦੇ ਵੀ ਨਾਂ ਬੜੇ ਸੋਹਣੇ ਰੱਖਦੇ ਨੇ, ਕਹਿੰਦੇ ਜਦੋਂ ਸੁਨਾਮੀ ਔਰ ਦੂਸਰਾ ਆਇਆ ਸੀ, ਅਰਥਕੁਏਕ ਆਇਆ ਸੀ ਇੰਡੋਨੇਸ਼ੀਆ 2018 ਤੇ ਅਸੀਂ ਫਿਰ ਆਪਰੇਸ਼ਨ ਸਮੁੰਦਰ ਮੈਤਰੀ, ਸਮੁੰਦਰ ਦੋਸਤ ਅਸੀਂ ਸ਼ੁਰੂ ਕੀਤਾ ਔਰ ਉਹਦੇ 'ਚ ਇਹ ਹੋਇਆ ਔਰ ਉਹ ਹੋਇਆ। ਤੇ ਨਾਲ ਹੀ ਕਹਿੰਦਾ ਜੀ ਇਹ ਇੰਡੋਨੇਸ਼ੀਆ 'ਚ ਜਿਹੜੀ ਹੈ ਉਹ ਰਾਮਾਇਣ ਦੀ ਜਿਹੜੀ ਹੈ ਲੈਗੇਸੀ ਵੀ ਹੈ। ਵੈਸੇ ਇਹ ਮੋਦੀ ਨੇ ਨਹੀਂ ਦੱਸਿਆ ਕਿ ਇੰਡੋਨੇਸ਼ੀਆ 'ਚ ਵੀ ਇੱਕ ਥਾਂ ਹੈ, ਯੁੱਧ ਹੈ, ਜਿੱਥੇ ਕਹਿੰਦੇ ਨੇ ਰਾਮ ਜੰਮਿਆ ਸੀ। ਸੋ ਤੁਹਾਡਾ ਜਿਹੜਾ ਬਾਬਰੀ ਮਸਜਿਦ ਤੁਸੀਂ ਢਾਈ ਤੇ ਰਾਮ ਉੱਥੇ ਜਮਾਇਆ।
ਰਾਮ ਕਦੇ ਵੈਸੇ ਹੋਇਆ ਹੀ ਨਹੀਂ, ਪਰ ਤੁਸੀਂ ਕਹਿੰਦੇ ਹੋ ਤਾਂ ਹੋਇਆ, ਪਰ ਜੰਮਿਆ ਉਹ ਇੱਕੋ ਵੇਲੇ ਕਈ ਥਾਂ ਤੇ। ਪਰ ਇਹ ਹੁਣ ਇੰਨੀ ਸਪੀਡ ਨਾਲ ਜੋ ਇੰਡੀਆ ਜਾ ਰਿਹਾ ਉਹਨੇ ਉੱਡ ਹੀ ਜਾਣਾ ਹੈ, ਤੇ ਅਸੀਂ ਹੁਣ ਹੋਰ ਗੱਲ ਕੀ ਕਰੀਏ ਇਸ ਝੂਠੇ ਬੰਦੇ ਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।